ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਅੱਜ ਮੀਟਿੰਗ ਸੀਗੀ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਦੇ ਨਾਲ। ਸੋ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਦੇ ਵਿੱਚ ਜਦੋਂ ਮੀਟਿੰਗ ਹੋਈ ਤੇ ਉੱਥੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਕਾਫੀ ਜਿਹੜਾ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਵੀਡੀਓਜ਼ ਦਿਖਾ ਲਈਆਂ ਜਿਹਦੇ ਵਿੱਚ ਕਈ ਲੋਕ ਸਾਊਥ ਅਫਰੀਕਾ 'ਚ ਕਹਿ ਰਹੇ ਆ ਵੀ ਜਿਹੜੇ ਗੋਰੇ ਮਾਰ ਦੇਣੇ ਚਾਹੀਦੇ ਆ, ਦੱਬ ਦੇਣੇ ਚਾਹੀਦੇ ਆ। ਸੋ ਉਹਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਦੇਖੋ ਜਿਹੜੇ ਗੋਰੇ ਮੂਲ ਦੇ ਲੋਕ ਹੈਗੇ ਆ, ਐਕਚੁਅਲੀ ਵਾਈਟ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ। ਆਪਾਂ ਨੂੰ ਪਤਾ ਹੀ ਆ ਵੀ ਸਾਊਥ ਅਫਰੀਕਾ ਬਹੁਤ ਚਿਰ ਗੋਰਿਆਂ ਦੇ ਥੱਲੇ ਰਿਹਾ। ਨੈਲਸਨ ਮੰਡੇਲਾ ਕਿੰਨੇ ਸਾਲ ਅੰਦਰ ਹੈ ਤੇ ਹੁਣ ਜਦੋਂ ਉਹਨਾਂ ਨੂੰ ਆਜ਼ਾਦੀ ਮਿਲੀ ਆ ਤੇ ਉਹ ਜੋ ਆ ਹੁਣ ਉੱਥੇ ਕਾਲੇ ਮੂਲ ਦੇ ਲੋਕਾਂ ਦਾ ਰਾਜ ਚੱਲ ਰਿਹਾ ਹੈਗਾ। ਪਿਛਲੇ ਦਿਨਾਂ ਦੇ ਵਿੱਚ 50 ਦੇ ਕਰੀਬ ਜਿਹੜੇ ਗੋਰੇ ਮੂਲ ਦੇ ਲੋਕ ਆ ਉਹਨਾਂ ਨੂੰ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਪੋਲੀਟੀਕਲ ਅਸਾਈਲਮ ਵੀ ਅਪਲਾਈ ਕਰਨ ਦੇ ਲਈ ਇੱਥੇ ਜਿਹੜੀ ਇਜਾਜ਼ਤ ਦੇ ਦਿੱਤੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਉੱਥੇ ਵੀਡੀਓ ਦਿਖਾ ਲਈ ਗਈ। ਓਵਲ ਆਫਿਸ ਪਹਿਲੀ ਵਾਰੀ ਕਹਿੰਦੇ ਹੋਇਆ ਤੇ ਉੱਥੇ ਉਸ ਟਾਈਮ ਦੇ ਉੱਤੇ ਸਾਊਥ ਅਫਰੀਕਾ ਦਾ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਹਿੰਦਾ ਵੀ ਕ੍ਰਾਈਮ ਤਾਂ ਉੱਥੇ ਹੈਗਾ ਹੀ ਆ, ਇਹ ਤਾਂ ਮੈਂ ਵੀ ਮੰਨਦਾ ਆ, ਪਰ ਕਾਲਿਆਂ ਦੇ ਉੱਤੇ ਕਹਿੰਦਾ ਗੋਰਿਆਂ ਨਾਲੋਂ ਜ਼ਿਆਦਾ ਹੈਗਾ ਕ੍ਰਾਈਮ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ। ਪਰ ਜੋ ਕੁਝ ਤੁਸੀਂ ਦਿਖਾ ਰਹੇ ਆ ਇੰਨਾ ਰਿਐਲਿਟੀ ਨਹੀਂ ਹੈਗੀ। ਪਰ ਜਿਸ ਹਿਸਾਬ ਦੇ ਨਾਲ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਚੀਜ਼ ਨੂੰ ਹੈਂਡਲ ਕਰ ਲਿਆ, ਨਹੀਂ ਤਾਂ ਜਿਹੜੀ ਸਿਚੁਏਸ਼ਨ ਜਿਹੜੀ ਸੀ ਉਹ ਕਾਫੀ ਜਿਹੜੀ ਬੈਡ ਉੱਥੇ ਬਣੀ ਹੋਈ ਸੀ। ਖਾਸ ਕਰਕੇ ਜਿਹੜਾ ਸਾਊਥ ਜੀ, ਅਫਰੀਕਾ ਦਾ ਪ੍ਰੈਜ਼ੀਡੈਂਟ ਆ ਉਸਨੇ ਵੀ ਕਿਸ ਤਰ੍ਹਾਂ ਜਿਹੜਾ ਆਨਸਰ ਦੇਣਾ ਹੈਗਾ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਅੱਜ ਮੀਟਿੰਗ ਸੀਗੀ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਦੇ ਨਾਲ। ਸੋ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਦੇ ਵਿੱਚ ਜਦੋਂ ਮੀਟਿੰਗ ਹੋਈ ਤੇ ਉੱਥੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਕਾਫੀ ਜਿਹੜਾ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਵੀਡੀਓਜ਼ ਦਿਖਾ ਲਈਆਂ ਜਿਹਦੇ ਵਿੱਚ ਕਈ ਲੋਕ ਸਾਊਥ ਅਫਰੀਕਾ 'ਚ ਕਹਿ ਰਹੇ ਆ ਵੀ ਜਿਹੜੇ ਗੋਰੇ ਮਾਰ ਦੇਣੇ ਚਾਹੀਦੇ ਆ, ਦੱਬ ਦੇਣੇ ਚਾਹੀਦੇ ਆ। ਸੋ ਉਹਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਦੇਖੋ ਜਿਹੜੇ ਗੋਰੇ ਮੂਲ ਦੇ ਲੋਕ ਹੈਗੇ ਆ, ਐਕਚੁਅਲੀ ਵਾਈਟ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ। ਆਪਾਂ ਨੂੰ ਪਤਾ ਹੀ ਆ ਵੀ ਸਾਊਥ ਅਫਰੀਕਾ ਬਹੁਤ ਚਿਰ ਗੋਰਿਆਂ ਦੇ ਥੱਲੇ ਰਿਹਾ। ਨੈਲਸਨ ਮੰਡੇਲਾ ਕਿੰਨੇ ਸਾਲ ਅੰਦਰ ਹੈ ਤੇ ਹੁਣ ਜਦੋਂ ਉਹਨਾਂ ਨੂੰ ਆਜ਼ਾਦੀ ਮਿਲੀ ਆ ਤੇ ਉਹ ਜੋ ਆ ਹੁਣ ਉੱਥੇ ਕਾਲੇ ਮੂਲ ਦੇ ਲੋਕਾਂ ਦਾ ਰਾਜ ਚੱਲ ਰਿਹਾ ਹੈਗਾ। ਪਿਛਲੇ ਦਿਨਾਂ ਦੇ ਵਿੱਚ 50 ਦੇ ਕਰੀਬ ਜਿਹੜੇ ਗੋਰੇ ਮੂਲ ਦੇ ਲੋਕ ਆ ਉਹਨਾਂ ਨੂੰ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਪੋਲੀਟੀਕਲ ਅਸਾਈਲਮ ਵੀ ਅਪਲਾਈ ਕਰਨ ਦੇ ਲਈ ਇੱਥੇ ਜਿਹੜੀ ਇਜਾਜ਼ਤ ਦੇ ਦਿੱਤੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਉੱਥੇ ਵੀਡੀਓ ਦਿਖਾ ਲਈ ਗਈ। ਓਵਲ ਆਫਿਸ ਪਹਿਲੀ ਵਾਰੀ ਕਹਿੰਦੇ ਹੋਇਆ ਤੇ ਉੱਥੇ ਉਸ ਟਾਈਮ ਦੇ ਉੱਤੇ ਸਾਊਥ ਅਫਰੀਕਾ ਦਾ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਹਿੰਦਾ ਵੀ ਕ੍ਰਾਈਮ ਤਾਂ ਉੱਥੇ ਹੈਗਾ ਹੀ ਆ, ਇਹ ਤਾਂ ਮੈਂ ਵੀ ਮੰਨਦਾ ਆ, ਪਰ ਕਾਲਿਆਂ ਦੇ ਉੱਤੇ ਕਹਿੰਦਾ ਗੋਰਿਆਂ ਨਾਲੋਂ ਜ਼ਿਆਦਾ ਹੈਗਾ ਕ੍ਰਾਈਮ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ। ਪਰ ਜੋ ਕੁਝ ਤੁਸੀਂ ਦਿਖਾ ਰਹੇ ਆ ਇੰਨਾ ਰਿਐਲਿਟੀ ਨਹੀਂ ਹੈਗੀ। ਪਰ ਜਿਸ ਹਿਸਾਬ ਦੇ ਨਾਲ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਚੀਜ਼ ਨੂੰ ਹੈਂਡਲ ਕਰ ਲਿਆ, ਨਹੀਂ ਤਾਂ ਜਿਹੜੀ ਸਿਚੁਏਸ਼ਨ ਜਿਹੜੀ ਸੀ ਉਹ ਕਾਫੀ ਜਿਹੜੀ ਬੈਡ ਉੱਥੇ ਬਣੀ ਹੋਈ ਸੀ। ਖਾਸ ਕਰਕੇ ਜਿਹੜਾ ਸਾਊਥ ਜੀ, ਅਫਰੀਕਾ ਦਾ ਪ੍ਰੈਜ਼ੀਡੈਂਟ ਆ ਉਸਨੇ ਵੀ ਕਿਸ ਤਰ੍ਹਾਂ ਜਿਹੜਾ ਆਨਸਰ ਦੇਣਾ ਹੈਗਾ। ਜੀ।